ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮਵੀਰ ਸਿੰਘ ਨੂੰ ਤੁਹਾਨੂੰ ਸਾਰਿਆਂ ਨੂੰ ਨਿੱਕੀ ਜੀ ਆਇਆਂ ਨੂੰ, ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਅੱਜ 2 ਫਰਵਰੀ ਦਿਨ ਵੀਰਵਾਰ। ਅਪਡੇਟ ਅਮਰੀਕਾ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਪੇਸ਼ ਕਰਾਂਗੇ ਅਮਰੀਕਾ ਅੰਤਰਰਾਸ਼ਟਰੀ ਖਬਰਾਂ, ਉਸ ਦੇ ਨਾਲ ਵੈਦਰ, ਸਟਾਕ ਮਾਰਕੀਟ, ਐਕਸਚੇਂਜ ਰੇਟ ਦੀ ਜਾਣਕਾਰੀ ਵੀ। ਤੁਹਾਡੇ ਤੱਕ ਇਸ ਖਬਰਾਂ ਦੇ ਬੁਲੇਟਿਨ ਨੂੰ ਪਹੁੰਚਾਉਣ ਦੇ ਵਿੱਚ ਸਾਡਾ ਸਹਿਯੋਗ ਕੀਤਾ ਆ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ 408-272-2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ ਤੋਂ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ ਤੋਂ ਅਤੇ ਸਰਬਜੀਤ ਸਿੰਘ ਬਾਸੀ ਜੀ ਅਟਵਾਟਰ ਤੋਂ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਆਪਣੇ ਬਿਜ਼ਨਸ ਦਾ ਵਧਾ ਕਰਨਾ ਚਾਹੁੰਦੇ ਹੋ, ਤਾਂ ਸੰਪਰਕ ਕਰੋ 408-722-7698 ਦੇ ਉੱਤੇ ਜਾਂ 408-272-5200 ਦੇ ਉੱਤੇ। ਤੇ ਆਓ ਹੁਣ ਖਬਰਾਂ ਦੇ ਵੱਲ ਵਧਦੇ ਹਾਂ, ਪਰ ਸਭ ਤੋਂ ਪਹਿਲਾਂ ਚੋਣਵੀਂ ਖਬਰਾਂ। ਈਰਾਨ ਦੇ ਮਿਜ਼ਾਈਲ ਟੈਸਟ ਤੋਂ ਬਾਅਦ ਦੇ ਵਿੱਚ ਅਮਰੀਕਾ ਦੁਆਰਾ ਈਰਾਨ ਉੱਤੇ ਨਵੀਆਂ ਰੋਕਾਂ, ਸੈਂਕਸ਼ਨਜ਼ ਲਾਉਣ ਦੀ ਤਿਆਰੀ। ਯੂਨਾਈਟਿਡ ਨੇਸ਼ਨ ਦੇ ਵਿੱਚ ਅਮਰੀਕੀ ਅੰਬੈਸਡਰ ਨਿੱਕੀ ਹੇਲੀ ਰਸ਼ੀਆ ਦੇ ਉੱਤੇ ਵਰੀ। ਅਮਰੀਕਾ ਨੇ ਇਜ਼ਰਾਈਲ ਨੂੰ ਵੈਸਟ ਬੈਂਕ ਦੇ ਵਿੱਚ ਨਵੇਂ ਨਗਰ ਘਰ ਬਣਾਉਣ ਤੋਂ ਗੁਰੇਜ਼ ਕਰਨ ਨੂੰ ਆਖਿਆ। ਵਿਯੋਮਿੰਗ ਦੇ ਵਿੱਚ ਨਵਾਂ ਕਾਨੂੰਨ, ਗਨ ਫ੍ਰੀ ਜ਼ੋਨਸ ਦੇ ਵਿੱਚ ਹੁਣ ਬੰਦੂਕਾਂ ਲੈ ਕੇ ਜਾਣ ਦੀ ਇਜਾਜ਼ਤ। ਰੋਮੇਨੀਅਨ ਸਰਕਾਰ ਵੱਲੋਂ ਨਵਾਂ ਕਾਨੂੰਨ ਪਾਸ, ਰਿਸ਼ਵਤਖੋਰੀ ਹੁਣ ਜੁਰਮ ਨਹੀਂ। ਲੋਕਾਂ ਦੇ ਅਤੇ ਕਸਟਮਰਸ ਦੇ ਦਬਾਅ ਤੋਂ ਬਾਅਦ ਦੇ ਵਿੱਚ ਉਬਰ ਦੇ CEO ਟ੍ਰੈਵਿਸ ਕੈਲਾਨਿਕ ਦੁਆਰਾ ਰਾਸ਼ਟਰਪਤੀ ਟਰੰਪ ਦੇ ਸਲਾਹਕਾਰ ਅਹੁਦੇ ਤੋਂ ਅਸਤੀਫਾ ਦੇਣ ਦਾ ਮਨ ਬਣਾਇਆ। ਤੇ ਹੁਣ ਖਬਰਾਂ ਦਾ ਵਿਸਥਾਰ। ਅਮਰੀਕੀ ਸਰਕਾਰ ਵਾਈਟ ਹਾਊਸ ਨੇ ਅੱਜ ਇਹ ਘੋਸ਼ਣਾ ਕੀਤੀ ਆ ਵੀ ਬੀਤੇ ਐਤਵਾਰ ਨੂੰ ਮਿਜ਼ਾਈਲ ਟੈਸਟ ਤੋਂ ਬਾਅਦ ਦੇ ਵਿੱਚ ਈਰਾਨ ਦੇ ਉੱਤੇ ਹੋਰ ਸੈਂਕਸ਼ਨਜ਼, ਰੋਕਾਂ ਉਹ ਲਾਈਆਂ ਜਾ ਸਕਦੀਆਂ ਨੇ। ਕੱਲ ਹੀ ਅਮਰੀਕਾ ਦੁਆਰਾ ਈਰਾਨ ਨੂੰ ਅਧਿਕਾਰਿਤ ਚੇਤਾਵਨੀ ਇਸ ਮਾਮਲੇ ਦੇ ਵਿੱਚ ਦਿੱਤੀ ਗਈ ਸੀ ਵੀ ਤੁਸੀਂ UN ਦੇ ਸਿਕਿਉਰਿਟੀ ਕੌਂਸਲ ਦੇ ਆਰਡਰ ਦੀ ਉਲੰਘਣਾ ਕਰ ਰਹੇ ਹੋ, ਜਿਸ ਵਿੱਚ ਤੁਸੀਂ ਕਿਸੇ ਵੀ ਤਰੀਕੇ ਦੀ ਮਿਜ਼ਾਈਲ ਟੈਸਟ ਉਹ ਨਹੀਂ ਕਰ ਸਕਦੇ। ਸੋ ਇਸੇ ਚੀਜ਼ ਨੂੰ ਦੇਖਦੇ ਹੋਏ ਪੁਰਾਣੀਆਂ ਸੈਂਕਸ਼ਨਜ਼, ਰੋਕਾਂ ਆ ਉਹ ਪੂਰਨ ਤੌਰ ਦੇ ਉੱਤੇ ਲਾਈਆਂ ਜਾਣਗੀਆਂ ਤੇ ਕੁਝ ਹੋਰ ਨਵੀਆਂ ਰੋਕਾਂ ਇਸ ਦੇ ਉੱਤੇ ਲਾਈਆਂ ਜਾ ਸਕਦੀਆਂ ਆ। ਇਹ ਰੋਕਾਂ ਕੀ ਹੋਣਗੀਆਂ, ਇਸ ਦੇ ਬਾਰੇ ਜਲਦ ਹੀ ਵਾਈਟ ਹਾਊਸ ਦੇ ਦੁਆਰਾ ਜਾਣਕਾਰੀ ਦਿੱਤੇ ਜਾਣ ਦੀ ਉਮੀਦ ਆ। ਉਧਰ ਈਰਾਨ ਦੇ ਸੁਪਰੀਮ ਲੀਡਰ ਅਤਾਉੱਲਾ ਅਲੀ ਖਮੀਨੀ ਦੇ ਸੀਨੀਅਰ ਐਡਵਾਈਜ਼ਰ ਨੇ ਇਹ ਦਾਅਵਾ ਕੀਤਾ ਆ ਵੀ ਉਹ ਅਮਰੀਕਾ ਦੀਆਂ ਇਸ ਧਮਕੀਆਂ ਤੋਂ ਨਹੀਂ ਡਰਦਾ ਅਤੇ ਆਪਣੇ ਮਿਜ਼ਾਈਲ ਐਕਟੀਵਿਟੀ ਜੋ ਪਰੀਖਣ ਕਰ ਰਿਹਾ ਆ ਉਸ ਨੂੰ ਉਸੇ ਤਰੀਕੇ ਨਾਲ ਜਾਰੀ ਰੱਖੇਗਾ। ਜਦ ਅੱਜ ਤੋਂ 2 ਸਾਲ ਪਹਿਲਾਂ ਰਾਸ਼ਟਰਪਤੀ ਬਰਾਕ ਓਬਾਮਾ ਦੀ ਸਰਕਾਰ ਦੇ ਵੱਲੋਂ ਈਰਾਨ ਦੇ ਨਾਲ ਵਿਸ਼ੇਸ਼ ਨਿਊਕਲੀਅਰ ਡੀਲ ਕੀਤੀ ਗਈ ਸੀ, ਜਿਸ ਦੇ ਵਿੱਚ ਉਹਨਾਂ ਉੱਤੋਂ ਕਈ ਆਰਥਿਕ ਸੈਂਕਸ਼ਨਜ਼, ਰੋਕਾਂ ਹਟਾਈਆਂ ਸਨ। ਉਸ ਤੋਂ ਬਾਅਦ ਦੇ ਵਿੱਚ ਹੀ ਈਰਾਨ ਨੇ ਮੁੜ ਕੇ ਆਪਣਾ ਮਿਜ਼ਾਈਲ ਦੇ ਪ੍ਰੋਗਰਾਮ ਆ ਉਸ ਦੇ ਉੱਤੇ ਕੰਮ ਕਰਨਾ ਸ਼ੁਰੂ ਕੀਤਾ ਆ। ਸਿਕਿਉਰਿਟੀ ਕੌਂਸਲ ਦੇ ਰੈਜ਼ੋਲੂਸ਼ਨ ਦੇ ਮੁਤਾਬਕ ਈਰਾਨ ਉਹ ਕਿਸੇ ਵੀ ਮਿਜ਼ਾਈਲ ਦਾ ਪਰੀਖਣ ਨਹੀਂ ਕਰ ਸਕਦਾ ਜਿਸ ਦੇ ਵਿੱਚ ਪਰਮਾਣੂ ਹਥਿਆਰ ਲੈ ਕੇ ਜਾਣ ਦੀ ਸ਼ਮਤਾ ਹੋਵੇ। ਈਰਾਨ ਦੇ ਐਡਵਾਈਜ਼ਰ ਅਲੀ ਅਕਬਰ ਵਲੈਤੀ ਉਹਨਾਂ ਨੇ ਇਹ ਦਾਅਵਾ ਕੀਤਾ ਹੈ ਵੀ ਰਾਸ਼ਟਰਪਤੀ ਡੋਨਲਡ ਟਰੰਪ ਬਗੈਰ ਮਤਲਬ ਤੋਂ ਭੜਕ ਰਹੇ ਨੇ ਤੇ ਰਾਸ਼ਟਰਪਤੀ ਟਰੰਪ ਨੂੰ ਇਹਨਾਂ ਮਾਮਲਿਆਂ ਦੇ ਵਿੱਚ ਤਜਰਬੇ ਦੀ ਘਾਟ ਆ। ਉਹਨਾਂ ਨੇ ਇਹ ਵੀ ਆਖ ਦਿੱਤਾ ਵੀ ਰਾਸ਼ਟਰਪਤੀ ਟਰੰਪ ਨੂੰ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਤੋਂ ਕੋਈ ਸਬਕ ਲੈਣੇ ਚਾਹੀਦੇ ਨੇ ਤੇ ਨਾਲ ਹੀ ਉਹਨਾਂ ਨੇ ਇਹ ਚੇਤਾਵਨੀ ਦਿੱਤੀ ਵੀ ਜਿਹੜਾ ਵੀ ਮੁਸਲਿਮ ਸੰਸਾਰ ਦੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕਰਦਾ ਹੈ ਉਹ ਅਮਰੀਕਾ ਵੱਲ ਦੇਖ ਲਵੇ। ਜਿਸ ਤਰੀਕੇ ਦੇ ਨਾਲ ਉਹ ਅਫਗਾਨਿਸਤਾਨ, ਇਰਾਕ ਅਤੇ ਸੀਰੀਆ ਦੇ ਵਿੱਚ ਹਾਰ ਦਾ ਸਾਹਮਣਾ ਕਰ ਰਹੇ ਆ, ਉਹਨਾਂ ਦਾ ਵੀ ਉਹੀ ਹਸ਼ਰ ਹੋਵੇਗਾ। ਨਾਲ ਹੀ ਉਹਨਾਂ ਨੇ ਆਖਿਆ ਈਰਾਨ ਆਪਣੇ ਮਿਜ਼ਾਈਲ ਪਰੀਖਣ ਆਪਣੀ ਰੱਖਿਆ ਦੇ ਲਈ ਉਹ ਜਾਰੀ ਰੱਖੇਗਾ ਤੇ ਇਹ ਕਰਨ ਦੇ ਲਈ ਉਸ ਨੂੰ ਕਿਸੇ ਤੋਂ ਵੀ ਆਗਿਆ ਲੈਣ ਦੀ ਜ਼ਰੂਰਤ ਨਹੀਂ ਆ। ਇਸ ਮੌਕੇ ਅਮਰੀਕਾ ਤੇ ਈਰਾਨ ਦੇ ਸੰਬੰਧਾਂ ਦੇ ਵਿੱਚ ਕਾਫੀ ਖਟਾਸ ਆਈ ਹੋਈ ਆ ਤੇ ਪਿਛਲੀ ਸਰਕਾਰ ਨੇ ਇਹ ਖਟਾਸ ਨੂੰ ਘਟਾਉਣ ਦੇ ਲਈ ਕਾਫੀ ਕੋਸ਼ਿਸ਼ਾਂ ਕੀਤੀਆਂ ਸੀ, ਪਰ ਇਦਾਂ ਦੀ ਬਿਆਨਬਾਜ਼ੀ ਜਦੋਂ ਦੋਨੋਂ ਪਾਸੋਂ ਹੁੰਦੀ ਆ ਤਾਂ ਸੰਬੰਧ ਸੁਧਰਨ ਦੇ ਕਿਸੇ ਪਾਸੋਂ ਵੀ ਅਸਾਰ ਨਜ਼ਰ ਨਹੀਂ ਆਉਂਦੇ।
ਯੂਨਾਈਟਿਡ ਨੇਸ਼ਨ ਦੇ ਵਿੱਚ ਅਮਰੀਕਨ ਰਾਜਦੂਤ ਨਿੱਕੀ ਹੇਲੀ ਉਹਨਾਂ ਨੇ ਅੱਜ UN ਸਿਕਿਉਰਿਟੀ ਕਾਉਂਸਲ ਨੂੰ ਪਹਿਲੀ ਵਾਰੀ ਸੰਬੋਧਨ ਕੀਤਾ। ਇਸ ਦੇ ਵਿੱਚ ਨਿੱਕੀ ਹੇਲੀ ਨੇ ਆਖਿਆ ਜਿਸ ਤਰੀਕੇ ਨਾਲ ਰਸ਼ੀਆ ਮਾਸਕੋ ਨੇ ਯੂਕਰੇਨ ਦੇ ਵਿੱਚ ਹਿੰਸਾ ਦੇ ਵਿੱਚ ਵਾਧਾ ਕੀਤਾ ਹੋਇਆ ਆ ਉਹ ਉਸ ਨੂੰ ਤੁਰੰਤ ਘਟਾਉਣ ਅਤੇ ਨਾਲ ਹੀ ਇਹ ਆਖਿਆ ਵੀ ਅਮਰੀਕਾ ਦੁਆਰਾ ਰਸ਼ੀਆ ਦੇ ਉੱਤੇ ਜਿਹੜੀਆਂ ਲਾਈਆਂ ਹੋਈਆਂ ਰੋਕਾਂ ਆ ਸੈਂਕਸ਼ਨਸ ਆ ਉਹ ਉਸੇ ਤਰੀਕੇ ਦੇ ਨਾਲ ਲੱਗੀਆਂ ਰਹਿਣਗੀਆਂ ਜਿੰਨੀ ਦੇਰ ਤੱਕ ਰਸ਼ੀਆ ਯੂਕਰੇਨ ਦਾ ਕ੍ਰੀਮੀਆ ਦਾ ਹਿੱਸਾ ਉਸ ਨੂੰ ਛੱਡ ਕੇ ਵਾਪਸ ਨਹੀਂ ਚਲੇ ਜਾਂਦਾ। ਉਹਨਾਂ ਨੇ ਆਖਿਆ ਵੀ ਕ੍ਰੀਮੀਆ ਯੂਕਰੇਨ ਦਾ ਹਿੱਸਾ ਆ ਅਤੇ ਕ੍ਰੀਮੀਆ ਨੂੰ ਲੈ ਕੇ ਸੰਬੰਧਿਤ ਰੋਕਾਂ ਸੈਂਕਸ਼ਨਸ ਆ ਉਨੀ ਦੇਰ ਤੱਕ ਰਸ਼ੀਆ ਦੇ ਉੱਤੇ ਲੱਗੀਆਂ ਰਹਿਣਗੀਆਂ ਜਿੰਨੀ ਦੇਰ ਤੱਕ ਕ੍ਰੀਮੀਆ ਯੂਕਰੇਨ ਨੂੰ ਵਾਪਸ ਉਹ ਨਹੀਂ ਦੇ ਦਿੰਦੇ। ਯੂਕਰੇਨ ਦੇ ਵਿੱਚ ਵੱਧ ਰਹੀ ਹਿੰਸਾ ਨੂੰ ਲੈ ਕੇ UN ਸਿਕਿਉਰਿਟੀ ਕਾਉਂਸਲ ਦੀ ਇੱਕ ਵਿਸ਼ੇਸ਼ ਮੀਟਿੰਗ ਸੱਦੀ ਗਈ ਸੀ। ਉਹਨਾਂ ਨੇ ਇਸ ਸੰਬੋਧਨ ਦੇ ਵਿੱਚ ਆਖਿਆ ਵੀ ਅਮਰੀਕਾ ਰਸ਼ੀਆ ਦੇ ਨਾਲ ਆਪਣੇ ਸੰਬੰਧਾਂ ਨੂੰ ਹੋਰ ਬਿਹਤਰ ਬਣਾਉਣਾ ਚਾਹੁੰਦਾ ਆ। ਯੂਕਰੇਨ ਦੇ ਇਸ ਹਿੱਸੇ ਦੇ ਵਿੱਚ ਵੱਧ ਰਹੀ ਹਿੰਸਾ ਨੂੰ ਲੈ ਕੇ ਉਹ ਇਹਨਾਂ ਰੋਕਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਕਰੇਗਾ। ਯੂਕਰੇਨ ਦੇ ਇਸ ਹਿੱਸੇ ਦੇ ਵਿੱਚ ਹਿੰਸਾ ਕਰਕੇ ਹਜ਼ਾਰਾਂ ਹੀ ਲੋਕ ਇਸ ਵਿੱਚ ਫਸੇ ਨੇ ਅਤੇ ਆਮ ਸਹੂਲਤਾਂ ਦੇ ਉੱਤੇ ਇਸ ਦਾ ਬਹੁਤ ਹੀ ਮਾੜਾ ਅਸਰ ਪਿਆ ਆ। ਜਿਸ ਤਰੀਕੇ ਨਾਲ ਰਾਸ਼ਟਰਪਤੀ ਡੋਨਲਡ ਟਰੰਪ ਦੇ ਰਸ਼ੀਆ ਦੇ ਨਾਲ ਸੰਬੰਧਾਂ ਨੂੰ ਦੇਖਿਆ ਜਾਂਦਾ ਸੀ ਵੀ ਉਹ ਇਹਨਾਂ ਸੈਂਕਸ਼ਨਸ ਦੇ ਉੱਤੇ ਨਰਮਦਿਲੀ ਦਿਖਾ ਸਕਦੇ ਆ, ਪਰ ਅੱਜ ਇਸ ਸੰਬੋਧਨ ਦੇ ਵਿੱਚ ਉਹਨਾਂ ਨੇ ਇਹ ਕਲੀਅਰ ਕੀਤਾ ਵੀ ਜਿੰਨੀ ਦੇਰ ਤੱਕ ਯੂਕਰੇਨ ਦੇ ਉਸ ਹਿੱਸੇ ਨੂੰ ਰਸ਼ੀਆ ਨਹੀਂ ਛੱਡਦਾ ਇਹਨਾਂ ਰੋਕਾਂ ਦੇ ਉੱਤੇ ਕੋਈ ਕਟੌਤੀ ਨਹੀਂ ਕੀਤੀ ਜਾਵੇਗੀ। ਪਿਛਲੇ ਦਿਨਾਂ ਦੇ ਵਿੱਚ ਇੱਕ ਖਬਰ ਸਾਹਮਣੇ ਆ ਰਹੀ ਸੀ ਵੀ ਇਜ਼ਰਾਈਲ ਦੁਆਰਾ ਵਿਵਾਦਿਤ ਜਗ੍ਹਾ ਵੈਸਟ ਬੈਂਕ ਦੇ ਵਿੱਚ ਨਵਾਂ ਨਗਰ ਵਸਾਇਆ ਜਾ ਰਿਹਾ ਆ ਤਕਰੀਬਨ 3000 ਲੋਕਾਂ ਦੇ ਲਈ। ਇਸ ਦੇ ਉੱਤੇ ਅੱਜ US ਨੇ ਇਜ਼ਰਾਈਲ ਨੂੰ ਇਹ ਸਲਾਹ ਦਿੱਤੀ ਆ ਵੀ ਇਜ਼ਰਾਈਲ ਅਜੇ ਵੈਸਟ ਬੈਂਕ ਦੇ ਵਿੱਚ ਕਿਸੇ ਵੀ ਤਰੀਕੇ ਦੀਆਂ ਨਵੀਆਂ ਸੈਟਲਮੈਂਟਸ ਨਵੇਂ ਨਗਰ ਘਰ ਜਿਹੜੇ ਆ ਉਹ ਨਾ ਬਣਾਉਣ। ਇਸ ਦੇ ਵਿੱਚ ਆਖਿਆ ਗਿਆ ਵੀ ਇਦਾਂ ਦੇ ਸੈਟਲਮੈਂਟਸ ਨਵੇਂ ਘਰਾਂ ਦੇ ਕਰਕੇ ਪੈਲਸਤੀਨ ਅਤੇ ਇਜ਼ਰਾਈਲ ਦੇ ਦਰਮਿਆਨ ਸ਼ਾਂਤੀ ਬਣਾਉਣ ਲਈ ਚੱਲ ਰਹੇ ਕੰਮਾਂ ਦੇ ਉੱਤੇ ਮਾੜਾ ਅਸਰ ਪਵੇਗਾ। ਵੈਸਟ ਬੈਂਕ ਅਤੇ ਈਸਟ ਜੈਰੂਸਲਮ ਦੇ ਵਿੱਚ ਤਕਰੀਬਨ 140 ਐਸੇ ਨਗਰ ਬਣਾਏ ਗਏ ਨੇ ਜਿਨ੍ਹਾਂ ਵਿੱਚ 6 ਲੱਖ ਤੋਂ ਵੱਧ ਯਹੂਦੀ ਜਿਊਜ਼ ਰਹਿੰਦੇ ਨੇ ਤੇ ਇਹਨਾਂ ਸਾਰੇ ਹੀ ਨਗਰਾਂ ਨੂੰ ਬਹੁਤ ਸਾਰੀਆਂ ਅੰਤਰਰਾਸ਼ਟਰੀ ਆਰਗੇਨਾਈਜੇਸ਼ਨ, ਯੂਨਾਈਟਿਡ ਨੇਸ਼ਨ ਅਤੇ ਯੂਰਪੀਅਨ ਯੂਨੀਅਨ ਗੈਰ ਕਾਨੂੰਨੀ ਅਵੈਧ ਮੰਨਦੇ ਨੇ ਕਿਉਂਕਿ ਇਹ ਜਗ੍ਹਾ ਭਵਿੱਖ ਵਿੱਚ ਪੈਲਸਤੀਨੀਆਂ ਨੂੰ ਦੇਣ ਦੇ ਲਈ ਕਈ ਵਾਰ ਗੱਲਬਾਤ ਦੇ ਵਿੱਚ ਆ ਚੁੱਕੀ ਆ। ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੇ ਕੈਂਪੇਨ ਦੇ ਵਿੱਚ ਇਹ ਆਖਿਆ ਸੀ ਵੀ ਉਹ ਇਜ਼ਰਾਈਲ ਦੇ ਨਾਲ ਵਧੀਆ ਸੰਬੰਧ ਰੱਖਣਗੇ ਤੇ ਨਾਲ ਹੀ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਸੀ ਇਜ਼ਰਾਈਲ ਅਤੇ ਪੈਲਸਤੀਨ ਦੇ ਵਿੱਚ ਸ਼ਾਂਤੀ ਬਣਾਉਣ ਦੇ ਲਈ ਉਹਨਾਂ ਦੋਨਾਂ ਦੇ ਦਰਮਿਆਨ ਸਿੱਧੀ ਗੱਲਬਾਤ ਹੋਣੀ ਚਾਹੀਦੀ ਆ। ਇੱਥੋਂ ਤੱਕ ਕਿ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨਤਨਯਾਹੂ ਉਹਨਾਂ ਨੇ ਆਸ ਪ੍ਰਗਟਾਈ ਸੀ ਡੋਨਲਡ ਟਰੰਪ ਦੇ ਜਿੱਤਣ ਦੇ ਨਾਲ ਉਹਨਾਂ ਨੂੰ ਅਮਰੀਕਾ ਤੋਂ ਹੁਣ ਜ਼ਿਆਦੀਆਂ ਆਸਾਂ ਨੇ। ਹੁਣ ਅਮਰੀਕਾ ਵੱਲੋਂ ਇਸ ਤਰੀਕੇ ਦੇ ਨਾਲ ਦਿੱਤੀ ਗਈ ਚੇਤਾਵਨੀ ਸਲਾਹ ਨੂੰ ਇਜ਼ਰਾਈਲ ਕਿਸ ਤਰੀਕੇ ਨਾਲ ਦੇਖੇਗਾ ਇਸ ਦਾ ਫੈਸਲਾ ਭਵਿੱਖ ਹੀ ਕਰੇਗਾ। ਅਮਰੀਕਾ ਦੇ ਸੂਬੇ ਵਿਓਮਿੰਗ ਦੇ ਵੱਲੋਂ ਉਹਨਾਂ ਦੇ ਸਦਨ ਦੇ ਵਿੱਚ ਬੁੱਧਵਾਰ ਨੂੰ ਇਹ ਨਵਾਂ ਬਿੱਲ ਪਾਸ ਹੋਇਆ ਹੈ ਜਿਸ ਦੇ ਵਿੱਚ 21 ਸਾਲ ਤੋਂ ਵੱਧ ਦੀ ਉਮਰ ਵਾਲਾ ਜਿਸ ਦੇ ਕੋਲ ਕੰਸੀਲ ਅਤੇ ਕੈਰੀ ਕਰਨ ਦਾ ਪਰਮਿਟ ਹੋਵੇ ਉਹ ਹੁਣ ਕਾਲਜਾਂ ਦੇ ਵਿੱਚ ਵੀ ਫਾਇਰ ਆਰਮਜ਼ ਬੰਦੂਕ ਲੈ ਕੇ ਜਾ ਸਕਦਾ ਆ। ਇਸ ਬਿੱਲ ਨੂੰ 13 ਦੇ ਮੁਕਾਬਲੇ 47 ਵੋਟਾਂ ਦੇ ਨਾਲ ਪ੍ਰਵਾਨਗੀ ਮਿਲੀ। ਇਸ ਬਿੱਲ ਤੋਂ ਪਹਿਲਾਂ ਗਨ ਫ੍ਰੀ ਜ਼ੋਨਸ ਰੱਖੀਆਂ ਜਾਂਦੀਆਂ ਸਨ ਜਿਨ੍ਹਾਂ ਵਿੱਚ ਸਕੂਲ ਕਾਲਜਸ ਆਉਂਦੇ ਸੀ, ਪਰ ਇਹ ਬਿੱਲ ਆਉਣ ਦੇ ਨਾਲ ਉਹ ਸਾਰੀਆਂ ਰੁਕਾਵਟਾਂ ਹੁਣ ਖਤਮ ਕਰ ਦਿੱਤੀਆਂ ਗਈਆਂ ਨੇ। ਹਾਊਸ ਬਿੱਲ 137 ਦੇ ਵਿੱਚ ਗਨ ਫ੍ਰੀ ਜ਼ੋਨਸ ਜਿਸ ਦੇ ਵਿੱਚ ਜਿੱਦਾਂ ਦੱਸਿਆ ਸਕੂਲ ਕਾਲਜਸ ਅਤੇ ਗਵਰਨਮੈਂਟ ਮੀਟਿੰਗਸ, ਇੱਥੋਂ ਤੱਕ ਵਿਓਮਿੰਗ ਦਾ ਸਦਨ ਜਾਂ ਕਿਸੇ ਵੀ ਤਰੀਕੇ ਦੀ ਸਰਕਾਰੀ ਮੀਟਿੰਗ ਆ ਉੱਥੇ ਬੰਦੂਕ ਲੈ ਕੇ ਜਾ ਸਕਦਾ ਆ। ਤੇ ਨਾਲ ਹੀ ਇਸ ਬਿੱਲ ਦੇ ਵਿੱਚ ਇਹ ਵੀ ਆ ਵੀ ਕਿਸੇ ਵੀ ਦੀ ਵੀ ਪ੍ਰਾਈਵੇਟ ਪ੍ਰਾਪਰਟੀ ਦੇ ਉੱਤੇ ਕੋਈ ਵੀ ਜਾਣਾ ਕੰਸੀਲਡ ਵੈਪਨ ਨਹੀਂ ਲੈ ਕੇ ਜਾ ਸਕਦਾ ਜਿੰਨੀ ਦੇਰ ਤੱਕ ਉਸ ਪ੍ਰਾਈਵੇਟ ਪ੍ਰਾਪਰਟੀ ਦਾ ਮਾਲਕ ਇਸ ਦੇ ਬਾਰੇ ਮਨਜ਼ੂਰੀ ਨਹੀਂ ਦਿੰਦਾ। ਇਸ ਦੇ ਨਾਲ ਇੱਕ ਹੋਰ ਹਾਊਸ ਬਿੱਲ HB 194 ਦਾ ਸਕੂਲ ਸੇਫਟੀ ਐਂਡ ਸਿਕਿਉਰਿਟੀ ਐਕਟ ਉਸ ਨੂੰ ਵੀ ਪਾਸ ਕੀਤਾ ਗਿਆ ਜਿਸ ਦੇ ਵਿੱਚ ਸਕੂਲ ਡਿਸਟ੍ਰਿਕਟਸ ਨੂੰ ਇਹ ਰੂਲ ਬਣਾਉਣ ਦੀ ਖੁੱਲ੍ਹ ਹੋਵੇਗੀ ਵੀ ਕੀ ਸਕੂਲ ਡਿਸਟ੍ਰਿਕਟ EMPLOYEES ਸਕੂਲ ਪ੍ਰਾਪਰਟੀ ਦੇ ਉੱਤੇ ਕੰਸੀਲਡ ਵੈਪਨ ਲੈ ਕੇ ਜਾ ਸਕਦੇ ਨੇ ਜਾਂ ਨਹੀਂ। ਇਸ ਬਿੱਲ ਨੂੰ 14 ਦੇ ਮੁਕਾਬਲੇ 46 ਵੋਟਾਂ ਨਾਲ ਪਾਸ ਕੀਤਾ ਗਿਆ। ਹੁਣ ਇਹ ਬਿੱਲ ਵਿਓਮਿੰਗ ਦੀ ਸੈਨੇਟ ਸਟੇਟ ਦੇ ਵਿੱਚ ਜਾਵੇਗਾ ਜਿੱਥੇ ਇਸ ਦੇ ਉੱਤੇ 3 ਵਾਰੀ ਗੱਲਬਾਤ ਹੋਵੇਗੀ। ਜੇ ਉੱਥੇ ਪਾਸ ਹੁੰਦਾ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਗਵਰਨਰ ਇਸ ਦੇ ਉੱਤੇ ਹਸਤਾਖਰ ਕਰਨਗੇ। ਯੂਰਪ ਦੇ ਦੇਸ਼ ਰੋਮਾਨੀਆ ਦੀ ਨਵੀਂ ਸਰਕਾਰ ਜੋ ਪਿਛਲੇ ਸਾਲ ਹੀ ਸੱਤਾ ਦੇ ਵਿੱਚ ਆਈ ਆ
ਉਸਨੇ ਇੱਕ ਨਵਾਂ ਲਾਅ ਪਾਸ ਕਰ ਦਿੱਤਾ ਆ ਜਿਸ ਦੇ ਵਿੱਚ ਉਹਨਾਂ ਨੇ ਰਿਸ਼ਵਤਖੋਰੀ, ਕਰਪਸ਼ਨ ਉਸ ਨੂੰ ਅਪਰਾਧ ਦੀ ਸ਼੍ਰੇਣੀ ਚੋਂ ਬਾਹਰ ਕੱਢ ਦਿੱਤਾ ਆ। ਜਦ ਪਿਛਲੇ ਸਾਲ ਰੋਮੇਨੀਆ ਦੀ ਨਵੀਂ ਸਰਕਾਰ ਬਣੀ ਸੀ, ਲੋਕਾਂ ਨੇ ਇਲੈਕਸ਼ਨਸ ਦਾ ਵਿਰੋਧ ਕੀਤਾ ਸੀ ਅਤੇ 40% ਲੋਕਾਂ ਦੇ ਵੋਟਾਂ ਪਾਉਣ ਦੇ ਕਰਕੇ ਇਹ ਨਵੀਂ ਸਰਕਾਰ ਬਣੀ ਸੀ। ਇਹ ਨਵੇਂ ਬਿੱਲ ਲਾਅ ਬਣਨ ਤੋਂ ਬਾਅਦ ਦੇ ਵਿੱਚ ਰੋਮੇਨੀਆ ਦੇ ਵਿੱਚ ਲੋਕਾਂ ਨੇ ਕਾਫੀ ਜ਼ਿਆਦਾ ਰੋਸ ਪ੍ਰਦਰਸ਼ਨ ਕੀਤਾ ਆ। ਪਿਛਲੇ ਹਫ਼ਤੇ ਤੋਂ ਲਗਾਤਾਰ ਰੋਮੇਨੀਆ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ, ਜਿਨ੍ਹਾਂ ਵਿੱਚ ਮੁੱਖ ਸ਼ਹਿਰ ਬੁਕਾਰੈਸਟ ਦੇ ਵਿੱਚ ਲੱਖਾਂ ਹੀ ਲੋਕਾਂ ਨੇ ਰੋਸ ਪ੍ਰਦਰਸ਼ਨ ਕੀਤਾ। ਰਿਪੋਰਟਾਂ ਅਨੁਸਾਰ 2.5 ਲੱਖ ਤੋਂ ਵੱਧ ਰੋਮੇਨੀਅਨ ਨਾਗਰਿਕ ਉਹਨਾਂ ਨੇ ਪੂਰੇ ਦੇਸ਼ ਭਰ ਦੇ ਵਿੱਚ ਇਸ ਨਵੇਂ ਕਾਨੂੰਨ ਦੇ ਖਿਲਾਫ ਪ੍ਰਦਰਸ਼ਨ ਕੀਤੇ ਆ। ਉਬਰ ਦਾ CEO ਟ੍ਰੈਵਿਸ ਕੈਲਨਿਕ, ਜੋ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਇਕਨੋਮਿਕ ਸਲਾਹਕਾਰਾਂ ਦੀ ਕੌਂਸਲ ਦੇ ਵਿੱਚ ਸੀਗਾ, ਉਸਨੇ ਉਹਨਾਂ ਖਿਲਾਫ ਵੱਧ ਰਹੇ ਰੋਸ ਤੋਂ ਪ੍ਰਭਾਵਿਤ ਹੋ ਕੇ ਇਹ ਫੈਸਲਾ ਲਿਆ ਆ ਵੀ ਉਸ ਐਡਵਾਈਜ਼ਰੀ ਕੌਂਸਲ ਤੋਂ ਅਸਤੀਫਾ ਦੇ ਦੇਣਗੇ। ਉਬਰ ਦੇ ਉੱਤੇ ਪਿਛਲੇ ਦਿਨਾਂ ਦੇ ਵਿੱਚ ਲੋਕ ਕਾਫੀ ਨਾਰਾਜ਼ ਸੀ ਜਦ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਮੀਗ੍ਰੇਸ਼ਨ ਆਰਡਰ ਦਿੱਤਾ ਸੀ ਅਤੇ ਉਬਰ ਦੇ ਉੱਤੇ ਦੋਸ਼ ਸੀਗੇ ਵੀ ਮੁਨਾਫੇ ਦੇ ਲਈ ਕੰਪਨੀ ਦੁਆਰਾ ਏਅਰਪੋਰਟਾਂ ਦੇ ਉੱਤੇ ਸਰਜ ਪ੍ਰਾਈਸਿਸ ਦੇ ਉੱਤੇ ਰਾਈਡਸ ਦਿੰਦੇ ਰਹੇ। ਉਹਨਾਂ ਦੀ ਆਪਣੀ ਕੰਪਨੀ ਦੇ ਕਈ EMPLOYEE ਉਹਨਾਂ ਤੋਂ ਨਾਰਾਜ਼ ਨਜ਼ਰ ਆ ਰਹੇ ਸੀ। ਉਹਨਾਂ ਨੇ CEO ਟ੍ਰੈਵਿਸ ਨੂੰ ਇਹ ਸਵਾਲ ਪੁੱਛੇ ਵੀ ਜਦ ਰਾਸ਼ਟਰਪਤੀ ਟਰੰਪ ਨੇ ਇਮੀਗ੍ਰੇਸ਼ਨ ਦੇ ਉੱਤੇ ਬੈਨ ਲਾਈ ਹੋਈ ਆ, ਤੁਸੀਂ ਤਾਂ ਵੀ ਕਿੱਦਾਂ ਉਹਨਾਂ ਦੀ ਐਡਵਾਈਜ਼ਿੰਗ ਕਮੇਟੀ ਦੇ ਵਿੱਚ ਸ਼ਾਮਲ ਹੋ। ਉਬਰ ਖਿਲਾਫ ਲੋਕਾਂ ਦਾ ਰੋਸ ਬਹੁਤ ਜ਼ਿਆਦਾ ਵੱਧ ਚੁੱਕਾ ਸੀ ਅਤੇ ਤਕਰੀਬਨ 2 ਲੱਖ ਕਸਟਮਰਸ ਨੇ ਆਪੋ ਆਪਣੇ ਫੋਨਸ ਦੇ ਵਿੱਚੋਂ ਉਹਨਾਂ ਦੀ ਐਪ ਨੂੰ ਡਿਲੀਟ ਕਰ ਦਿੱਤਾ ਸੀ। ਬਾਹਰੀ ਪ੍ਰੈਸ਼ਰ ਅਤੇ ਅੰਦਰੂਨੀ ਦਬਾਅ ਤੋਂ ਬਾਅਦ ਦੇ ਵਿੱਚ ਹੀ ਲੱਗ ਰਿਹਾ ਆ ਉਬਰ ਦੇ CEO ਨੇ ਇਹ ਫੈਸਲਾ ਲਿਆ ਆ। ਆਪਣੇ ਆਪ ਨੂੰ ਰਾਸ਼ਟਰਪਤੀ ਟਰੰਪ ਤੋਂ ਦੂਰ ਕੀਤਾ ਆ ਤੇ ਉਬਰ ਦੀ ਛਵੀ ਨੂੰ ਸੁਧਾਰਨ ਦੇ ਲਈ ਹੀ ਇਹ ਫੈਸਲਾ ਲਿਆ ਗਿਆ ਹੋਵੇ। ਸੋ ਤਾਂ ਸੁਣ ਰਹੇ ਸੀ ਆਪਾਂ ਅੱਜ ਦੀਆਂ ਕੁਝ ਅਹਿਮ ਖਬਰਾਂ। ਹੁਣ ਤੁਹਾਨੂੰ ਵੈਦਰ, ਸਟਾਕ ਮਾਰਕੀਟ, ਐਕਸਚੇਂਜ ਰੇਟ ਦੇ ਬਾਰੇ ਜਾਣਕਾਰੀ ਦਿੰਦੇ ਹਾਂ। ਸ਼ੁਰੂਆਤ ਕਰਦੇ ਹਾਂ ਸੈਨ ਹੋਜ਼ੇ ਦੇ ਵੈਦਰ ਤੋਂ, ਜਿੱਥੇ ਕਿ ਸ਼ੁੱਕਰਵਾਰ ਨੂੰ 61 ਡਿਗਰੀ ਹਾਈ, 50 ਡਿਗਰੀ ਲੋ, 50% ਚਾਂਸ ਆ ਮੀਂਹ ਪਵੇਗਾ। ਸੈਨ ਫਰਾਂਸਿਸਕੋ ਵਿੱਚ 57 ਡਿਗਰੀ ਹਾਈ, 53 ਡਿਗਰੀ ਲੋ, 70% ਚਾਂਸ ਆ ਮੀਂਹ ਪੈਣ ਦੇ। ਸੈਕਰਾਮੈਂਟੋ ਵਿੱਚ 59 ਡਿਗਰੀ ਹਾਈ, 52 ਡਿਗਰੀ ਲੋ, 90% ਚਾਂਸ ਆ ਮੀਂਹ ਪੈਣ ਦੇ। ਯੂਬਾ ਸਿਟੀ ਵਿੱਚ 59 ਡਿਗਰੀ ਹਾਈ, 51 ਡਿਗਰੀ ਲੋ, 80% ਚਾਂਸ ਨੇ ਮੀਂਹ ਪੈਣ ਦੇ। ਸਟਾਕਟਨ ਵਿੱਚ 63 ਡਿਗਰੀ ਹਾਈ, 49 ਡਿਗਰੀ ਲੋ, 80% ਚਾਂਸ ਨੇ ਮੀਂਹ ਪੈਣ ਦੇ। ਟ੍ਰੇਸੀ 'ਚ 64 ਡਿਗਰੀ ਹਾਈ, 48 ਡਿਗਰੀ ਲੋ, 50% ਚਾਂਸ ਨੇ ਮੀਂਹ ਪੈਣ ਦੇ। ਮੋਡੈਸਟੋ 'ਚ 62 ਡਿਗਰੀ ਹਾਈ, 49 ਡਿਗਰੀ ਲੋ, 60% ਚਾਂਸ ਨੇ ਮੀਂਹ ਪੈਣ ਦੇ। ਫ੍ਰੈਸਨੋ ਵਿੱਚ 62 ਡਿਗਰੀ ਹਾਈ, 46 ਡਿਗਰੀ ਲੋ, 80% ਚਾਂਸ ਨੇ ਮੀਂਹ ਪੈਣ ਦੇ। ਬੇਕਰਸਫੀਲਡ ਵਿੱਚ 68 ਡਿਗਰੀ ਹਾਈ, 50 ਡਿਗਰੀ ਲੋ। ਲਾਸ ਐਂਜਲਸ ਦੇ ਵਿੱਚ 64 ਡਿਗਰੀ ਹਾਈ, 53 ਡਿਗਰੀ ਲੋ। ਟਰਕੀ ਵਿੱਚ 37 ਡਿਗਰੀ ਹਾਈ, 31 ਡਿਗਰੀ ਲੋ, ਬਰਫ਼ਬਾਰੀ ਹੋਵੇਗੀ। ਸਾਊਥ ਲੇਕ ਟਾਹੋ ਦੇ ਵਿੱਚ 40 ਡਿਗਰੀ ਹਾਈ, 32 ਡਿਗਰੀ ਲੋ, ਬਰਫ਼ ਪਵੇਗੀ। ਪੋਰਟਲੈਂਡ ਓਰੇਗਨ 'ਚ 39 ਡਿਗਰੀ ਹਾਈ, 37 ਡਿਗਰੀ ਲੋ, ਭਾਰੀ ਮੀਂਹ ਪਵੇਗਾ। ਸਿਆਟਲ ਵਿੱਚ 40 ਡਿਗਰੀ ਹਾਈ, 39 ਡਿਗਰੀ ਲੋ, ਮੀਂਹ ਪਵੇਗਾ। ਫਲੈਗਸਟਾਫ ਐਰੀਜ਼ੋਨਾ 47 ਡਿਗਰੀ ਹਾਈ, 26 ਡਿਗਰੀ ਲੋ, 10% ਚਾਂਸ ਆ ਮੀਂਹ ਪੈਣ ਦੇ। ਸਾਲਟ ਲੇਕ ਸਿਟੀ ਯੂਟਾ 'ਚ 46 ਡਿਗਰੀ ਹਾਈ, 37 ਡਿਗਰੀ ਲੋ। ਸ਼ਿਕਾਗੋ ਵਿੱਚ 28 ਡਿਗਰੀ ਹਾਈ, 17 ਡਿਗਰੀ ਲੋ। ਨਿਊਯਾਰਕ ਵਿੱਚ 35 ਡਿਗਰੀ ਹਾਈ, 23 ਡਿਗਰੀ ਲੋ। ਟੋਰਾਂਟੋ ਕੈਨੇਡਾ 'ਚ -4 ਡਿਗਰੀ ਸੈਲਸੀਅਸ ਹਾਈ, -8 ਡਿਗਰੀ ਸੈਲਸੀਅਸ ਲੋ, ਬਰਫ਼ ਪਵੇਗੀ। ਵਿਨੀਪੈਗ ਦੇ ਵਿੱਚ -11 ਡਿਗਰੀ ਸੈਲਸੀਅਸ ਹਾਈ, -18 ਡਿਗਰੀ ਸੈਲਸੀਅਸ ਲੋ। ਕੈਲਗਰੀ ਕੈਨੇਡਾ 'ਚ -7 ਡਿਗਰੀ ਸੈਲਸੀਅਸ ਹਾਈ, -13 ਡਿਗਰੀ ਸੈਲਸੀਅਸ ਲੋ। ਵੈਨਕੂਵਰ ਵਿੱਚ 2 ਡਿਗਰੀ ਸੈਲਸੀਅਸ ਹਾਈ, -1 ਡਿਗਰੀ ਸੈਲਸੀਅਸ ਲੋ। ਅੰਮ੍ਰਿਤਸਰ ਪੰਜਾਬ 'ਚ 22 ਡਿਗਰੀ ਸੈਲਸੀਅਸ ਹਾਈ, 11 ਡਿਗਰੀ ਸੈਲਸੀਅਸ ਲੋ, ਮੀਂਹ ਪੈਣ ਦੇ ਅਸਾਰ ਨੇ। ਮੈਲਬਰਨ ਦੇ ਵਿੱਚ 32 ਡਿਗਰੀ ਸੈਲਸੀਅਸ ਹਾਈ, 18 ਡਿਗਰੀ ਸੈਲਸੀਅਸ ਲੋ। ਲੰਡਨ UK 'ਚ 9 ਡਿਗਰੀ ਸੈਲਸੀਅਸ ਹਾਈ, 2 ਡਿਗਰੀ ਸੈਲਸੀਅਸ ਲੋ। ਬਰਲਿਨ ਜਰਮਨੀ 'ਚ 6 ਡਿਗਰੀ ਸੈਲਸੀਅਸ ਹਾਈ, 2 ਡਿਗਰੀ ਸੈਲਸੀਅਸ ਲੋ। ਪੈਰਿਸ ਫਰਾਂਸ 'ਚ 11 ਡਿਗਰੀ ਸੈਲਸੀਅਸ ਹਾਈ, 6 ਡਿਗਰੀ ਸੈਲਸੀਅਸ ਲੋ ਟੈਂਪਰੇਚਰ ਰਹੇਗਾ। ਤੇ ਸੋਤੀ ਹੋਈ ਸੀਗੀ ਵੈਦਰ ਰਿਪੋਰਟ। ਹੁਣ ਤੁਹਾਨੂੰ ਸਟਾਕ ਮਾਰਕੀਟ, ਐਕਸਚੇਂਜ ਰੇਟ ਬਾਰੇ ਦੱਸਦੇ ਹਾਂ। ਵੀਰਵਾਰ ਦੀ ਕਲੋਜ਼ਿੰਗ ਤੱਕ ਡਾਓ ਜੋਨਸ ਦੇ ਵਿੱਚ 6 ਪੁਆਇੰਟਾਂ ਦਾ ਘਾਟਾ ਦੇਖਿਆ ਗਿਆ, 19,885 ਤੇ ਮਾਰਕੀਟ ਕਲੋਜ਼ ਹੋਈ। ਨੈਸਡੈਕ ਦੇ ਵਿੱਚ 6 ਪੁਆਇੰਟ ਡਿੱਗੇ, 5,636 ਤੇ ਮਾਰਕੀਟ ਕਲੋਜ਼ ਹੋਈ। S&P 'ਚ 1 ਪੁਆਇੰਟ ਵਧਿਆ, 2,281 ਤੇ ਮਾਰਕੀਟ ਕਲੋਜ਼ ਹੋਈ। ਵਿਲਸ਼ਾਇਰ 5000 ਦੇ ਵਿੱਚ 1 ਪੁਆਇੰਟ ਦਾ ਵਾਧਾ ਹੋਇਆ, 23,851 ਤੇ ਮਾਰਕੀਟ ਕਲੋਜ਼ ਹੋਈ। ਐਕਸਚੇਂਜ ਰੇਟ ਦੇ ਵਿੱਚ ਇੱਕ US ਡਾਲਰ ਦੀ ਕੀਮਤ 67 ਰੁਪਏ 27 ਪੈਸੇ, ਇੱਕ ਕੈਨੇਡੀਅਨ ਡਾਲਰ ਦੀ ਕੀਮਤ 51 ਰੁਪਏ 65 ਪੈਸੇ।
ਪੈਸੇ। ਇੱਕ ਬ੍ਰਿਟਿਸ਼ ਪਾਉਂਡ ਸਟਰਲਿੰਗ ਦੀ ਕੀਮਤ 84 ਰੁਪਏ 21 ਪੈਸੇ। ਇੱਕ ਯੂਰੋ ਦੀ ਕੀਮਤ 72 ਰੁਪਏ 40 ਪੈਸੇ। ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ 51 ਰੁਪਏ 48 ਪੈਸੇ। ਇੱਕ ਨਿਊਜ਼ੀਲੈਂਡ ਡਾਲਰ ਦੀ ਕੀਮਤ 49 ਰੁਪਏ 1 ਪੈਸੇ। ਇੱਕ ਸਿੰਗਾਪੁਰ ਡਾਲਰ ਦੀ ਕੀਮਤ 47 ਰੁਪਏ 60 ਪੈਸੇ। ਇੱਕ ਬਹਿਰੀਨ ਦੇ ਦਿਨਾਰ ਦੀ ਕੀਮਤ 178 ਰੁਪਏ 46 ਪੈਸੇ। ਇੱਕ ਕੁਵੈਤ ਦੇ ਦਿਨਾਰ ਦੀ ਕੀਮਤ 220 ਰੁਪਏ 77 ਪੈਸੇ। ਇੱਕ ਯੂਐਸ ਡਾਲਰ ਦੀ ਕੀਮਤ $1.30 ਕੈਨੇਡੀਅਨ ਡਾਲਰ ਰਹੀ। ਸੋਨੇ ਦਾ ਭਾਅ $1213.18 ਪ੍ਰਤੀ ਆਉਂਸ। ਚਾਂਦੀ ਦਾ ਭਾਅ $17.38 ਰਿਹਾ। ਇਸ ਉੱਤੇ ਇੱਥੇ ਹੀ ਅੱਜ ਦਾ ਖਬਰਾਂ ਦਾ ਇਹ ਬੁਲੇਟਿਨ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।